ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਪਿਛਲੇ ਦਿਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਮਨਜੀਤ ਸਿੰਘ ਜੀਕੇ ਨੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਵਰਤ ਨੂੰ ਪਖੰਡ ਕਿਹਾ। ਜੀਕੇ ਨੇ ਕਿਹਾ ਸਿੱਖ ਭਾਰਤ ਤੇ ਹੀ ਕਿਉਂ ਦਬਾਅ ਪਾਉਂਦੇ ਹਨ, ਬਾਹਰ ਦੇ ਦੇਸ਼ਾਂ ਵਿੱਚ ਜਿਹੜੇ ਬੰਦੀ ਸਿੰਘ ਹਨ ਉਹਨਾਂ ਨੂੰ ਰਿਹਾ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ। ਆਲਸੋ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਆ ਕੇ ਅਸਾਈਲਮ ਲੈਂਦੇ ਹਨ, डिपार्टमेंट ऑफ स्टेट को उन्होंने केसिस की भी जांच की भी मंग की गई है तो कहा कि ये सारे जाली ने। पर मनजीत सिंह जी के अकाली दल बादल इन्हां दे ग्रुप की असलीयत की है, किवें ये दिल्ली के फंड्स नूं अपने निजी बेनीफिट्स ते इलैक्शनस लई यूज करते हैं। इन्हां कुछ पॉइंट्स अते होर पंथक मुद्दों ते अज असीं गलबात करन जा रहे हां श्रोमणी अकाली दल दिल्ली तो दिल्ली के प्रधान सरदार परमजीत सिंह सरना जी नाल, जिहड़े कि दिल्ली सिख गुरद्वारा प्रबंधक कमेटी के प्रधान भी रहे हैं। सरना हुण लाइन ते जुड़ चुके हैं। सरना साहब जी, वीर जी वाहिगुरू जी का खालसा वाहिगुरू जी की फतेह। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਤੋਂ ਹੀ ਸ਼ੁਰੂ ਕਰਦੇ ਹਾਂ, ਜਿਸ ਨੂੰ ਜੀਕੇ ਨੇ ਪਖੰਡ ਕਿਹਾ ਹੈ। ਮੰਗਾਂ ਜਾਇਜ਼ ਨੇ। ਬਾਪੂ ਸੂਰਤ ਸਿੰਘ ਖਾਲਸਾ ਨੇ ਬਾਦਲ ਸਰਕਾਰ ਨੂੰ, ਬਾਦਲ ਨੂੰ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ ਹੈ। ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਬਾਦਲ ਦੇ ਚੁੰਗਲ ਵਿੱਚੋਂ ਕੱਢਣ ਲਈ ਕਿਹਾ ਹੈ। ਇਹ ਜਿਹੜਾ ਮਨਜੀਤ ਸਿੰਘ ਜੀਕੇ ਹੈ, ਇਸ ਨੇ ਕਿਸ ਬੇਸ ਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਉਹਨਾਂ ਦੇ ਸੰਘਰਸ਼ ਨੂੰ ਪਖੰਡ ਕਿਹਾ ਹੈ? ਦੇਖੋ, ਗੱਲ ਹੈ ਜੀ ਕਿ ਰਾਸ਼ਟਰੀ ਲੋਕ ਹੈਗੇ, ਇਹਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਇਹਨਾਂ ਦੀਆਂ ਸਿੱਖਾਂ ਦੀਆਂ ਪੰਥ ਦੀਆਂ ਜੋ ਮੌਜੂਦਾ ਮੰਗਾਂ ਹਨ ਜਾਂ ਜਿਸ ਦੌਰ ਤੋਂ ਸਿੱਖ ਕੌਮ ਨਾਲ ਗੁਜ਼ਰ ਰਹੀ ਹੈ ਜੀ, ਉਹਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਹਾਂ ਭਾਈ, ਸਭ ਤੋਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਪਖੰਡ ਵਾਲੀ ਗੱਲ ਹੈਗੀ, ਹਾਂਜੀ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਮਨਜੀਤ ਸਿੰਘ ਜੀਕੇ ਨੇ, ਉਸਨੇ ਮਨਜਿੰਦਰ ਸਿੰਘ ਸੱਸੇ ਨੇ ਪੰਜਾਬ ਰੇਡੀਓ ਵੈਨਕੂਵਰ ਦੇ ਨਾਲ ਆਪਣੇ ਜੋ ਇੰਟਰਵਿਊ ਸੀ ਉਹਦੇ 'ਚ ਗੱਲ ਹੋਈ ਔਰ ਉਸਨੂੰ ਪਖੰਡੀ ਦੱਸਿਆ ਗਿਆ ਜੀ, ਔਰ ਕਿਹਾ ਗਿਆ ਜੇ 150 ਦਿਨ ਕੋਈ ਭੁੱਖਾ ਬੰਦਾ ਰਹਿ ਨਹੀਂ ਸਕਦਾ, ਆਤਰਾ ਆ ਜਾਂਦਾ ਹੈ। ਹਾਂਜੀ, ਸਾਲ ਦਿੰਦਾ ਪਿਆ ਵੇ ਰਾਮਦੇਵ ਦੀਆਂ। ਮੈਂ ਪੁੱਛਣਾ ਚਾਹੁੰਦਾ ਜੇ ਇਹੋ ਜਿਹੇ 72 ਪੁਰਸ਼ ਹੋਣਗੇ ਜੇ ਰਾਮਦੇਵ ਦੀਆਂ ਮਸਾਜਦਾਂ ਦੇਣਗੇ ਸਿੱਖ ਕੌਮ ਦੇ ਹੇਰੀਆਂ ਦਾ ਨਾਲ, ਤੇ ਕੀ ਬਣੇਗਾ ਜੀ? ਇਹਨਾਂ ਵਰਗੇ ਜੰਮੇ ਹੋਣਗੇ ਉਸ ਵਕਤ ਜਿਹੜੇ ਅੱਗੇ ਸਿੰਘਾਂ ਦੀਆਂ ਹੋਈਆਂ ਸ਼ਹਾਦਤਾਂ ਨੂੰ ਫਿਰ ਬਣਾ ਕੇ ਇਹਨਾਂ ਬਾਹਮਣਾਂ ਨਾਲ ਤੁਲਦਾ ਕਰਦੇ ਹੋਣਗੇ। ਹਾਂਜੀ, ਮੇਰੇ ਸਭ ਉੱਤੇ ਉਸਨੇ ਕਿਹਾ। ਹਾਂਜੀ, ਔਰ ਮੈਂ ਕੱਲ ਇਹ ਕਹਿ ਦੇਣਾ ਚਾਹੁੰਦਾ ਵਾਂ ਕਿ ਉਸਨੇ ਕਿਹਾ ਜੀ ਇੱਕੋ ਹੀ ਦੱਸੋ ਜੀ ਸਿੱਖ ਜਿਹੜਾ ਪੰਜਾਬ ਦੀ ਜੇਲ੍ਹਾਂ 'ਚ ਕੈਦ ਹੋਵੇ। ਪਹਿਲੀ ਗੱਲ ਤੇ ਹੈਗੀ ਤੁਹਾਨੂੰ ਅਸੀਂ 2 ਦਰਜਨ ਫੜਾ ਦਿੰਦੇ ਹਾਂ। ਦਿੱਲੀ ਕਮੇਟੀ ਜਦ ਅਸੀਂ ਸੇਵਾ ਕਰ ਰਹੇ ਸੀ, ਇਹਨਾਂ ਨੇ ਕੋਈ ਨਹੀਂ ਬੰਦੇ ਛੁਡਾਏ। ਅਸੀਂ ਨਾਭਾ ਦੀਆਂ ਜੇਲ੍ਹਾਂ ਤੋਂ ਤਕਰੀਬਨ ਜੁਰਮਾਨੇ ਦੇ ਕੇ ਜਿਹੜੇ ਸੀ ਸਾਰੇ ਦੇ ਕੇ ਕਰਵਾਏ ਸਨ। ਹਾਂਜੀ, ਪਰਮਜੀਤ ਵੀਰ ਜੀ, ਮੈਂ ਪੁੱਛਣਾ ਚਾਹੁੰਦਾ ਵੀ ਕਿਹੜਾ ਕਾਨੂੰਨ ਹੈ ਦੁਨੀਆ ਦਾ ਜਾਂ ਹਿੰਦੁਸਤਾਨ ਦਾ ਜੀ ਜਿਹੜਾ ਸਜ਼ਾ ਪੂਰੀ ਕਰ ਚੁੱਕੇ ਨੇ, ਔਰ ਉਹ ਭਾਵੇਂ ਹਿੰਦੁਸਤਾਨ ਦੇ ਕਿਸੇ ਵੀ ਜਗ੍ਹਾ ਬੈਠੇ ਹੋਣ, ਹਾਂਜੀ, ਸਜ਼ਾ ਪੂਰੀ ਕਰਨ ਤੋਂ 10 ਸਾਲ 15 ਸਾਲ ਹੋ ਗਏ ਹੋਣ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਰੱਖਿਆ ਜਾਏ? ਕੋਈ ਕਾਨੂੰਨ ਹੈ ਜਿਹਦੇ 'ਚ ਕਹੇ ਬਈ ਅਸੀਂ ਤੈਨੂੰ ਸਜ਼ਾ ਦੇ 10 ਸਾਲ ਵੀ ਦਿੰਦੇ ਹਾਂ ਪਰ ਤੂੰ ਰਹੇਗਾ ਜੇਲ੍ਹ ਦੇ ਵਿੱਚ ਜਦ ਤੱਕ ਤੇਰੀ ਜ਼ਿੰਦਗੀ ਹੈ? ਅੱਛਾ, ਉਹ ਬੰਦੇ ਕੋਈ ਹੈ, ਉਹ ਕੋਈ ਜਾਤੀ ਆਪਣਾ ਕੰਮ ਕਰਕੇ ਜੇਲ੍ਹ ਵਿੱਚ, ਉਹ ਤੁਹਾਡੀਆਂ ਪੰਥਕ ਕੰਮਾਂ ਨੂੰ ਪੂਰਾ ਕਰਨ ਦੇ ਵਿੱਚ ਜੇਲ੍ਹ ਗਏ ਜੀ, ਤੁਸੀਂ ਉਸ ਤੋਂ ਬਾਅਦ ਉਹਨਾਂ ਦੀ ਪੈਰਵੀ ਨਹੀਂ ਕਰ ਰਹੇ ਹੋ। ਬਾਪੂ ਸੂਰਤ ਸਿੰਘ ਨੇ ਕਿਹਾ ਕੀ ਹੈਗਾ ਵੀ ਜਿਹੜੇ ਬੰਦੇ ਹੈਗੇ ਇਹਨਾਂ ਨੂੰ ਛੱਡ ਦਿਓ। ਹਾਂਜੀ, ਹੁਣ ਹਵਾਲਾ ਦਿੰਦੇ ਸੁਪਰੀਮ ਕੋਰਟ ਦਾ ਜੀ। ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ, ਉਹ ਜਦ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਉਹਦੀ ਫਾਂਸੀ ਨੂੰ ਖਤਮ ਕਰਨ ਲਈ ਅਪੀਲ ਪਾਈ ਸੀ ਸੁਪਰੀਮ ਕੋਰਟ 'ਚ, ਤਾਂ ਉਸ ਵਕਤ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੀ ਫਾਂਸੀ ਦੀ ਸਜ਼ਾ ਅਸੀਂ ਉਮਰ ਕੈਦ ਬਦਲ ਰਿਹਾ ਜੀ, ਪਰ ਛੱਡਣ ਤੋਂ ਪਹਿਲਾਂ ਇਹਨਾਂ ਨੂੰ ਸੁਪਰੀਮ ਕੋਰਟ ਕੋਲੋਂ ਇਜਾਜ਼ਤ ਲੈਣੀ ਪਏਗੀ। ਹਾਂਜੀ, ਇਹ ਨਹੀਂ ਸਾਰਿਆਂ ਵਾਸਤੇ ਇਹ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਜੀ, ਪਰ ਇਹ ਆਪਣੇ ਮਤਲਬ ਦੀ ਗੱਲ ਕਰਨ ਤੋਂ ਬਾਅਦ ਹੈ ਨਹੀਂ। ਮੈਂ ਇਹਨਾਂ ਕੋਲੇ ਪੁੱਛਣਾ ਚਾਹੁੰਦਾ ਵੀ ਤੁਸੀਂ ਦਿੱਲੀ ਕਮੇਟੀ ਦੇ ਲੱਖਾਂ ਰੁਪਏ ਖਰਚ ਕਰਕੇ, ਹਾਂਜੀ, ਤੁਸੀਂ ਅੱਜ ਇੱਥੇ ਆਏ ਹੋ, ਹਾਂਜੀ, ਅਮਰੀਕਾ ਦੇ ਵਿੱਚ, ਔਰ ਕਹਿਣ ਕੇ ਆਏ ਹੋ ਬਾਪੂ ਸੂਰਤ ਸਿੰਘ ਪਖੰਡੀ ਹੈ, ਇਹ ਪਖੰਡ ਕਰ ਰਹੇ ਨੇ, ਵਰਤ ਨਹੀਂ ਰੱਖਦੇ, ਖਾਂਦੇ ਨੇ, ਪੀਂਦੇ। ਮੈਂ ਖੁਦ ਬਾਪੂ ਸੂਰਤ ਸਿੰਘ ਨੂੰ ਜਦ ਉਹਨੇ ਬਿਆਨ ਦਿੱਤਾ, ਮੈਂ ਉਹਨਾਂ ਕੋਲ ਮੰਗਲਵਾਰ ਨੂੰ ਸਵੇਰੇ ਗਿਆ। ਹਾਂਜੀ, ਮੈਂ ਕਿਹਾ ਜੀ ਦਿੱਲੀ ਕਮੇਟੀ ਦਾ ਜਨਰਲ ਸਕੱਤਰ, ਤੁਸੀਂ ਦਿੱਲੀ ਦੇ ਸਾਰੇ ਸਿੱਖਾਂ ਦੀ ਗੱਲ ਕਰੋਗੇ ਵੀ ਇਹ ਸ਼ਾਇਦ ਸਾਰੇ ਦਿੱਲੀ ਦੇ ਸਿੱਖ ਸੋਚ ਰਹੇ, ਹਾਂਜੀ, ਸਮੁੱਚੀ ਸਿੱਖ ਸੰਗਤ ਤੁਹਾਡੇ ਨਾਲ ਖੜੀ ਹੈ ਜੀ, ਉਸਦੇ ਕਿ ਹੋਏ ਅਫਸਰਾਂ ਦੀ ਮਾਫੀ ਮੈਂ ਤੁਹਾਡੇ ਕੋਲ ਮੰਗਦਾ ਜੀ। ਔਰ
ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਜੇ ਦਿੱਲੀ ਦਾ 35-40 ਲੱਖ ਰੁਪਇਆ ਖਰਚ ਕਰਕੇ ਤੁਸੀਂ 8 ਬੰਦੇ ਦਿੱਲੀ ਆਏ ਹੋ, ਮੈਨੂੰ ਦੱਸਣ ਤੁਹਾਡੇ ਕਿਹਦੇ ਚੱਕਰ ਹੈਗੀ? ਹਾਂਜੀ ਜੀ, ਜੇ ਕਹਿੰਦੇ ਮੁਰਦਾ ਫੋਲੇ ਤੇ ਖੱਪੜੀ ਫਾੜੇ, ਜੇ ਤੁਹਾਡਾ ਜਨਰਲ ਸਕੱਤਰ ਬੋਲਿਆ ਉਹਨੇ ਖੱਪੜੀ ਫਾੜੇ। ਹਾਂਜੀ, ਫਿਰ ਗੱਲ ਕਰੇ ਕੈਦੀਆਂ ਦੀ, ਗੱਲ ਕਰੇ ਫਲਾਣੀ। ਹੁਣ ਮੈਂ ਇੱਥੇ ਤੁਹਾਡਾ ਵਕਤ ਜਾਇਆ ਨਹੀਂ ਕਰਨਾ ਚਾਹੁੰਦਾ ਜੀ, ਜਿਹੜੇ ਇਸ ਵੇਲੇ ਦੋਸ਼ ਮੇਰੇ ਤੇ ਪਰਿਵਾਰ ਤੇ ਲਾਏ ਨੇ। ਹਾਂਜੀ, ਤੁਹਾਡਾ ਦਾਦਾ ਹਿੰਦੂ ਸੀ, ਮੇਰਾ ਦਾਦਾ ਹਿੰਦੂ ਸੀ, ਮੈਂ ਤੇ ਗਰਵ ਨਾਲ ਕਹਿੰਦਾ, ਪਰ ਤੁਸੀਂ ਆਪਣੇ ਘਰਾਂ 'ਚ ਦੇਖੋ ਤੁਹਾਡੇ ਪਿਓ ਦਾਦੇ ਦੀ ਫੋਟੋਆਂ ਸਿੱਖਾਂ ਦੀਆਂ ਤੇ ਆਪ ਤੁਹਾਡੇ ਬੱਚੇ ਸਾਰੇ ਪਤਾ ਨਹੀਂ। ਹਾਂਜੀ ਜੀ, ਅੱਜ ਕਹਿੰਦਾ ਜੀ ਕਮਲਨਾਥ ਕੋਲੋਂ ਇਹਨਾਂ ਨੇ ਪਰਵੰਤ ਸਿੰਘ ਪੰਨੂ ਨਾਲ ਮਿਲ ਕੇ ਸਮਝੌਤੇ ਕਰਾਏ, ਸੋਨੀਆ ਗਾਂਧੀ ਦੇ ਕਰਾਏ, ਰਾਹੁਲ ਗਾਂਧੀ ਦੇ ਕਰਾਏ, ਕਮਲਨਾਥ ਦੇ ਕਰਾਏ। ਹਾਂਜੀ, ਮੈਂ ਤਾਂ ਪੰਨੂ ਸਾਹਿਬ ਦਾ ਨਾਂ ਜ਼ਰੂਰ ਸੁਣਿਆ ਹੈ, ਮੈਂ ਤਾਂ ਅੱਜ ਤੱਕ ਦਰਸ਼ਨ ਨਹੀਂ ਕਰ ਸਕਿਆ, ਮਿਲ ਨਹੀਂ ਸਕਿਆ। ਸਰਨਾ ਸਾਹਿਬ ਇਹ ਨਹੀਂ, ਸਰਨਾ ਵੀਰ ਜੀ ਦਾ ਕੋਈ ਬੰਦਾ ਮੇਰੇ ਤੇ ਇਲਜ਼ਾਮ ਕਰਦਾ ਹੈ ਕਿ ਮੈਂ ਕਿਸੇ ਨਾ ਕਿਸੇ ਸਮਝੌਤੇ 'ਚ ਪਿਆ ਵਾ, ਕੋਈ ਲੈਣ ਦੇਣ ਕੀਤਾ ਹੈ। ਲੋ ਜੀ, ਮੈਂ ਉਹ ਰੇਡੀਓ ਵੀ ਕਹਿ ਕੇ ਤੁਹਾਨੂੰ ਕਹਿ ਦੇਣਾ ਮੇਰਾ ਸਭ ਖਤਮ ਕਰਾ ਦਿਓ। ਤੁਸੀਂ ਦੱਸੋ ਝੂਠ ਕਫਰ ਬੋਲ ਰਹੇ, ਤੁਸੀਂ ਕੀ ਬੋਲਣਾ? ਮੈਂ ਸਮਝਦਾ ਵੀ ਇਤਨੀ ਯਾਦ ਇਹਦੀ ਇੰਟਰਵਿਊ ਸੀ, ਇਤਨੀ ਵਲਗਰ ਲੈਂਗੁਏਜ ਸੀ, ਮੈਨੂੰ ਸਮਝ ਨਹੀਂ ਆਉਂਦੀ ਕਿ ਬਾਦਲ ਸਾਹਿਬ ਨੂੰ ਇਸ ਤੋਂ ਵੱਡੇ ਹੋਰ ਕੋਈ ਲਫ਼ਜ਼ ਵਰਤਣਾ ਚਾਹੀਦਾ, ਹੋਰ ਕੋਈ ਮਿਲੇ ਨਹੀਂ ਸਨ। ਇਹੋ ਜਿਹੇ ਕਜਰਾਂ ਨੂੰ ਸੌਂਪ ਕੇ ਤੁਸੀਂ ਭੇਜੇ ਪਏ ਅਮਰੀਕਾ ਵਰਗੀ ਜਗ੍ਹਾ ਦੇ ਉੱਤੇ। ਅੱਜ ਕਹਿੰਦੇ ਭਾਈ ਜੀ ਅਮਰੀਕਾ ਦੇ ਵਿੱਚ ਗ੍ਰੈਜੂਏਟ ਬਣਾਉਣੀ ਹੈ ਜੀ, ਪੁੱਛੋ ਇਹ ਕਾਨੂੰਨ ਕੋਈ ਹੈ? ਤੁਸੀਂ ਕਿਹੜੇ ਮੁਲਕ ਜਾ ਕੇ ਕਿਹੜੀ ਗੱਲ ਕਰਦੇ ਹੋ? ਇੱਥੇ ਚਰਚ ਅਲੱਗ ਹੈ, ਗੌਰਮੈਂਟ ਅਲੱਗ ਹੈ, ਇੰਡੀਵਿਜੂਅਲ ਅਰੇਂਜਮੈਂਟ ਕਿੱਥੇ ਬਣੇਗੀ? ਫਿਰ ਤੁਸੀਂ ਇਹ ਗੱਲ ਕਰਨੀ ਹੈ ਅਮਰੀਕਾ ਦੇ ਸਿੱਖਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਉਹਨਾਂ ਨੂੰ ਨਾਲ ਜਾ ਕੇ ਗੱਲ ਕਰੋ। ਹਾਂਜੀ, ਇਹ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਇਮੀਗ੍ਰੇਸ਼ਨ ਨਹੀਂ ਸਕਤੀ, ਉਹਨਾਂ ਨੂੰ ਰਿਆਇਤ ਦਿਓ ਜੀ ਸਿੱਖਾਂ ਨੂੰ। ਇਹ ਗੱਲਾਂ ਸਿਰਫ ਥੋਤਰੀਆਂ ਨੇ। ਇਹ ਸਿਰਫ ਜਿਹੜਾ ਦਿੱਲੀ ਕਮੇਟੀ ਦਾ 40-50 ਲੱਖ ਰੁਪਇਆ ਖਰਚ ਕੇ ਇੱਥੇ ਆਏ, ਉਹ ਦਿੱਲੀ ਦੇ ਸਿੱਖਾਂ ਨੂੰ ਅੱਜ ਅਖਬਾਰਾਂ ਲੱਗੀਆਂ ਹੋਈਆਂ ਸਿੱਖਾਂ ਵਾਸਤੇ ਇਹ ਕੰਮ ਕੀਤਾ, ਇਹ ਕੰਮ ਕੀਤਾ। ਇਹ ਸਿਰਫ ਉਸਨੂੰ ਜਾਇਜ਼ ਖੜਾਉਣ ਵਾਸਤੇ ਇਹ ਗੱਲਾਂ ਕਰ ਰਹੇ। ਇਹਦਾ ਪਤਾ ਇਹਨਾਂ ਗੱਲਾਂ ਦਾ ਕੋਈ ਤੱਥ ਨਹੀਂ ਰਹਿ ਗਿਆ। ਜੀ ਜੀ, I mean, Sarna Veer ji, I'm so sorry, but ਤੁਹਾਡੀ ਆਵਾਜ਼ ਨਹੀਂ ਸਹੀ ਤਰ੍ਹਾਂ ਕਲੀਅਰ ਆ ਰਹੀ ਬਿਕੋਜ਼ ਇਸ ਏਦਾਂ ਲੱਗਦਾ ਕਿ ਤੁਸੀਂ ਸਪੀਕਰ ਫੋਨ ਤੇ ਗੱਲਬਾਤ ਕਰ ਰਹੇ ਹੋ, ਸੋ ਬਹੁਤ ਘੱਟ ਸੁਣਾਈ ਦਿੰਦਾ, ਕਈ ਵੇਲੇ ਉੱਚੀ ਆਵਾਜ਼ ਆਉਂਦੀ, ਕਈ ਵੇਲੇ ਨਹੀਂ। ਹਾਂਜੀ ਹਾਂਜੀ, ਤਾਂ ਤੁਸੀਂ ਇੱਕ ਜਗ੍ਹਾ ਤੇ ਸਪੀਕਰ ਫੋਨ ਤੋਂ ਹਟ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਵੋ ਬਿਕੋਜ਼ ਤੁਸੀਂ ਕਾਫੀ ਆਈ ਨੋ ਤੁਸੀਂ ਕਾਫੀ ਸਾਰੇ ਪੁਆਇੰਟਸ ਉੱਪਰ ਗੱਲਬਾਤ ਕੀਤੀ, ਪਰ ਕਾਫੀ ਸਾਡੇ ਸਮਝ ਤੋਂ ਬਾਹਰ ਨੇ, ਪਰ ਉਹਨਾਂ ਦੇ ਉੱਪਰ ਵੀ ਸਾਡੇ ਵਿਚਾਰ ਲਵਾਂਗੇ ਲੇਟਰ। ਪਰ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਸੰਘਰਸ਼ ਤੇ ਵਾਪਸ ਜਾਣੇ, ਜਿਸ ਤਰ੍ਹਾਂ ਇਸ ਵੇਲੇ ਜਿਸ ਤਰ੍ਹਾਂ ਗੱਲ ਕੀਤੀ ਕਿ ਬੰਦੀ ਸਿੰਘ ਨੇ 15-20 ਸਾਲ ਹੋ ਗਏ ਨੇ, ਰਿਹਾ ਹੋਣਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਸੰਘਰਸ਼ ਬਾਪੂ ਸੂਰਤ ਸਿੰਘ ਖਾਲਸਾ ਨੇ ਸ਼ੁਰੂ ਕੀਤਾ ਹੋਇਆ ਹੈ, ਉਹਨਾਂ ਨੇ ਕਿਹਾ ਕਿ ਮੈਨੂੰ ਬਾਰ-ਬਾਰ ਪੁਲਿਸ ਚੁੱਕ ਕੇ ਘਰੋਂ ਲੈ ਜਾਂਦੀ ਹੈ ਜਾਂ ਫਿਰ ਮੈਨੂੰ ਜ਼ਬਰਦਸਤੀ ਖਾਣਾ ਖਿਲਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਮੈਂ ਹੁਣ ਜਲ ਵੀ ਛੱਡ ਦਾਂਗਾ। ਹੁਣ ਇਸ ਵੇਲੇ ਪਿੰਡ ਨੂੰ ਕਮਾਂਡੋਜ਼ ਨੇ ਘੇਰਾ ਪਾਇਆ ਹੋਇਆ ਵਾ, ਇਸ ਵੇਲੇ ਉਹਨਾਂ ਨੇ ਪੂਰੀ ਬਿਜਲੀ ਬੰਦ ਕਰ ਦਿੱਤੀ ਗਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸੰਘਰਸ਼ ਜਿਹੜਾ ਕਿਸ ਵੱਲ ਜਾਵੇ, ਕਿਸ ਮੋੜ ਤੇ ਜਾਵੇਗਾ, ਕੀ ਹੋਵੇਗਾ ਦਾ ਫਿਊਚਰ? ਦੇਖੋ ਗੱਲ ਹੈਗੀ ਜੀ, ਇਹ ਗੱਲ ਤਾਂ ਬੜੀ ਪੱਕੀ ਹੈਗੀ ਕਿ ਕਿਉਂਕਿ ਜਿਹੜਾ ਗਿਆਨੀ ਗੁਰਬਖਸ਼ ਸਿੰਘ ਸੀ ਉਸਨੇ ਵਰਤ ਰੱਖ ਕੇ ਸਿੱਖ ਕੌਮ ਦੀ ਬੜੀ ਬਦਨਾਮੀ ਕੀਤੀ ਸੀ। ਬਿਲਕੁਲ ਜੀ, ਉਹਦਾ ਵਰਤ ਤੋੜਾਉਣ ਦੇ ਵਿੱਚ ਇਸੇ ਮਨਜੀਤ ਸਿੰਘ ਸੱਤੇ ਨੇ ਆਪਣੀਆਂ ਚੌਧਰਾਵਾਂ ਲੈਣ ਵਾਸਤੇ ਬਾਦਲ ਦੀ ਖੁਸ਼ਨੁਦੀ ਹਾਸਲ ਕਰਨ ਵਾਸਤੇ ਤੋੜਵਾਇਆ। ਹਾਂਜੀ, ਮੈਂ ਬਾਪੂ ਸੂਰਤ ਸਿੰਘ ਨਾਲ ਇਸ ਤਰ੍ਹਾਂ ਕੰਪੇਅਰ ਨਹੀਂ ਕਰਨਾ ਚਾਹੁੰਦਾ ਜੀ, ਪਰ ਇੱਕ ਗੱਲ ਮੈਂ ਕਹਿ ਸਕਦਾ ਵਾਂ ਔਰ ਬਿਲਕੁਲ ਠੀਕ ਕਹਿ ਰਿਹਾ ਕਿ ਬਾਪੂ ਸੂਰਤ ਸਿੰਘ ਆਪਣੇ ਇਰਾਦੇ ਦੇ ਉੱਤੇ ਬਿਲਕੁਲ ਦ੍ਰਿੜ ਹੈ ਜੀ, ਔਰ ਖਾਲੀ ਉਹੀ ਦ੍ਰਿੜ ਨਹੀਂ, ਹਾਂਜੀ, ਸਭ ਤੋਂ ਵੱਡੀ ਦ੍ਰਿੜਤਾ ਹੁੰਦੀ ਹੈ ਪਰਿਵਾਰ ਦੀ ਜੀ, ਔਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਜਿਹੜੀ ਮੇਰੀ ਮੰਗਲਵਾਰ ਨੂੰ ਗੱਲ ਹੋਈ ਹੈ, ਹਾਂਜੀ, ਉਹਨਾਂ ਨੇ ਇਹ ਕਿਹਾ ਜੀ ਵੀ ਅਸੀਂ ਤੇ ਔਰ ਤੁਸੀਂ ਅਕਾਲ ਪੁਰਖ ਅਰਦਾਸ ਕਰੋ ਕਿ ਸਾਡੇ ਬਾਪੂ ਦੀ ਅਰਦਾਸ ਪੂਰੀ ਹੋਵੇ, ਹਾਂਜੀ, ਜਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜੀ, ਔਰ ਜਾਂ ਇਹ ਸ਼ਹੀਦੀ ਪਾ ਜਾਣ ਜੀ। ਇਹ ਜਦ ਸ਼ਹੀਦੀ ਵਾਲਾ ਲਫ਼ਜ਼ ਉਹਨੇ ਵਰਤਿਆ ਸੀ ਤੇ ਉਹਦੇ ਅੱਥਰੂ ਆ ਗਏ ਸਨ ਜੀ, ਉਹ ਹੋਣੇ ਵੀ ਲਾਜ਼ਮੀ ਸਨ, ਹਾਂਜੀ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦਾ ਲੜਕਾ, ਉਹਨਾਂ ਦੀ ਬੇਟੀ, ਇਹ ਸਾਰੇ ਦ੍ਰਿੜਤਾ ਸਨ ਕਿ ਸਾਡੇ ਬਾਪੂ ਦੀ ਜਿਹੜੀ ਅਰਦਾਸ ਹੈ ਜਿਹੜੀ ਉਸ ਕੀਤੀ ਉਹ ਪੂਰੀ ਹੋ ਗਏ। ਬਿਲਕੁਲ, ਪਰ ਇਹ ਗੱਲ ਮੈਂ ਕਹਿ ਰਿਹਾ ਕਿ ਇਹਨਾਂ ਦਾ ਅੱਜ ਇਸ ਨੂੰ ਇਹ ਝੁਠਲਾ ਰਹੇ ਕਰ ਰਹੇ ਨੇ। ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਕਿਸੇ ਨੇ ਪੁੱਛਿਆ ਵੀ ਬਾਪੂ ਸੂਰਤ ਸਿੰਘ ਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਹਿੰਦੇ ਪਿੰਡ ਜਾ ਕੇ ਵੇਖ ਲਓ ਜੀ, ਤੁਸੀਂ ਇਹ ਸਵਾਲ ਮੇਰੇ ਕੋਲ ਕੀ ਪੁੱਛਦੇ ਹੋ ਜੀ। ਪਰ ਮੈਨੂੰ ਇਹ ਲੱਗਦਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਜੇ ਮੰਗਾਂ ਨਾ ਮੰਨੀਆਂ ਗਿਆ
ਤੇ ਉਹਨਾਂ ਦੀ ਸ਼ਹੀਦੀ ਦੇ ਬਾਅਦ ਇੱਕ ਬਹੁਤ ਵੱਡਾ ਇਨਕਲਾਬ ਆਏਗਾ ਜਿਹੜਾ ਇਹਨਾਂ ਬਾਦਲ ਦਲੀਆਂ ਨੂੰ ਰੋੜ ਕੇ ਦਨਾ ਕੇ ਸਮੁੰਦਰ ਵਿੱਚ ਸੁੱਟ ਕੇ ਆਏਗਾ। ਇਸ ਤੋਂ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਔਰ ਕੌਮ ਦੇ ਵਿੱਚ ਇੱਕ ਨਵੀਂ ਜਾਗਦੀ ਪੈਦਾ ਹੋਏਗੀ ਔਰ ਜਾਗਦੀ ਦੇ ਵਿੱਚ ਮੈਂ ਸਮਝਦਾ ਮੈਨੂੰ ਤੇ ਨਜ਼ਰ ਆ ਰਿਹਾ ਕਿ ਜਿਹੜਾ ਪੱਤਰ ਬੜਾ ਜਿਹੜਾ ਇਹਨਾਂ ਨੇ ਨਸ਼ੇੜੀ ਬਣਾ ਕੇ ਰੱਖਤਾ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ, ਇਹ ਨਿਫਤ ਨਬੂਦ ਹੋਣਗੇ। ਮੈਨੂੰ ਤੇ ਇਸ ਤਰ੍ਹਾਂ ਨਜ਼ਰ ਆ ਰਿਹਾ ਜੀ। ਤਾਂ ਤੁਹਾਨੂੰ ਲੱਗਦਾ ਕਿ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਵੀ ਇੱਕ ਪਲੇਟਫਾਰਮ ਤੇ ਆ ਗਏ, ਕਾਫੀ ਲੋਕ ਵੀ ਜਾਗਰੂਕ ਹੋ ਰਹੇ ਨੇ ਕਿ ਬਾਦਲ ਸਰਕਾਰ ਕਿਸ ਤਰ੍ਹਾਂ ਸਿੱਖੀ ਦਾ ਘਾਣ ਕਰ ਰਹੀ ਹੈ, ਸਿੱਖਾਂ ਦਾ ਘਾਣ ਕਰ ਰਹੀ, ਕਿਸ ਤਰ੍ਹਾਂ ਨਸ਼ੇ ਫੈਲਾ ਰਹੀ ਹੈ, ਜਾਂ ਫਿਰ ਔਰਵਿਟ ਬੱਸ ਦੇ ਕਾਂਡ ਵੀ ਕਿੰਨੇ ਸਾਹਮਣੇ ਆ ਰਹੇ ਨੇ। ਕਾਫੀ ਲੋਕ ਜਿਸ ਗੱਲ ਕੀਤੀ ਇਨਕਲਾਬ ਆ ਰਹੀ, ਲਹਿਰ ਸ਼ੁਰੂ ਹੋ ਰਹੀ ਹੈ। ਤੁਹਾਨੂੰ ਲੱਗਦਾ ਕਿ ਜਿਹੜੀਆਂ ਆਉਣ ਵਾਲੀ ਇਲੈਕਸ਼ਨਸ ਨੇ ਉਸ ਦੇ ਵਿੱਚ ਜਿਹੜੀ ਬਾਦਲ ਸਰਕਾਰ ਹੈ ਉਹ ਹਿੱਲੇਗੀ? ਦੇਖੋ ਜੀ, ਗੱਲ ਹੈਗੀ ਕਿ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਵਾਂ ਕਿ ਪੰਥਕ ਜਥੇਬੰਦੀਆਂ ਕੋਲ ਇਕੱਠਾ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਜੀ। ਨਹੀਂ, ਉਹ ਉਹਨਾਂ ਕੋਲ ਕੋਈ ਚਾਰਾ ਨਹੀਂ ਹੈਗਾ। ਹਾਂਜੀ। ਔਰ ਜੇ ਤੁਹਾਨੂੰ ਯਾਦ ਹੋਵੇ 3 ਸਾਲ ਪਹਿਲੇ ਜਦ ਰਾਜੋਆਣਾ ਦੀ ਫਾਂਸੀ ਦੀ ਖਬਰ ਫੈਲੀ ਸੀ ਤੇ ਕਿਸ ਤਰ੍ਹਾਂ ਸਾਰਾ ਨੌਜਵਾਨ ਸਾਰਾ ਪੰਜਾਬ ਇਕੱਠਾ ਹੋ ਗਿਆ ਸੀ ਜੀ। ਉਹ ਨੌਜਵਾਨ ਜਿਹੜੇ ਸਨ ਆਪਣੇ ਆਪ ਬਣ ਕੇ ਆਪ ਲੀਡਰ ਬਣ ਕੇ ਇਹਨਾਂ ਨੇ ਕਰਵਾਈ ਕੀਤੀ ਸੀ। ਹਾਂਜੀ। ਕਿਸੇ ਲੀਡਰਸ਼ਿਪ ਨੇ ਉਹਨਾਂ ਨੂੰ ਸੇਧ ਨਹੀਂ ਸੀ ਦਿੱਤੀ ਪੰਜਾਬ ਦੇ ਜੀ। ਇਹੋ ਜਿਹੇ ਹਾਲਾਤ ਜਿਹੜੇ ਇਹ ਬਣਨ ਗਏ। ਔਰ ਇੱਕ ਗੱਲ ਤਾਂ ਬੜੀ ਤਾਂ ਹੈ, ਹੁਣ ਮੈਂ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਵਾ, ਉਸਦਾ ਪਤਾ ਨਹੀਂ ਕੀ ਉਹਨੇ ਭਾਣਾ ਵਰਤਾਣਾ ਹੈ। ਪਰ ਮੈਂ ਸਮਝਦਾ ਕਿ 2017 ਦੀਆਂ ਚੋਣਾਂ ਦੇ ਵਿੱਚ ਇਹ ਬਾਦਲ ਦਾ ਨਿਸ਼ਚਿਤ ਨਬੂਦ ਹੋਏਗਾ। ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, ਹਾਂਜੀ, ਜਿਤਨੇ ਵੀ ਬਾਹਰ ਅਮਰੀਕਾ, ਕੈਨੇਡਾ, ਯੂਰਪ ਵਿੱਚ ਸਿੱਖ ਬੈਠੇ, ਹਾਂਜੀ, ਗੁਰੂ ਦਾ ਵਾਸਤਾ ਜੇ ਇਹਨਾਂ ਚੋਣਾਂ ਦੇ ਵਿੱਚ ਹਾਂਜੀ ਕੋਈ ਐਸਾ ਪਰਿਵਾਰ ਨਹੀਂ ਜਿਹਦੀਆਂ 2-2, 4-4, 5-5 ਵੋਟਾਂ ਪੰਜਾਬ ਵਿੱਚ ਨਾ ਹੋਣ। ਹਾਂਜੀ, ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਜੀ। ਚਲੋ ਜੇ ਇਹ ਸਾਰਾ ਚੱਲ ਆਪਣੀਆਂ 2-2, 3-3, 4-4 ਵੋਟਾਂ ਵੀ ਬਾਦਲ ਦੇ ਖਿਲਾਫ ਢਾ ਦੇਣਗੇ ਤੇ ਬਾਦਲ ਦਾ ਤਾਂ ਲੱਭਣਾ ਹੀ ਨਾਂ ਨਿਸ਼ਾਨ ਨਹੀਂ ਲੱਭਣਾ। ਹਾਂਜੀ। ਇਹ ਅੱਜ 1.5 ਸਾਲ ਪਹਿਲੇ ਕਿਉਂ ਇੱਥੇ ਆ ਰਹੇ ਨੇ? ਹਾਂਜੀ। ਅਜੇ ਗੁਰਧਾਮਾਂ ਦੇ ਪੈਸੇ ਨਾਲ ਗੁਰੂ ਘਰ ਦੇ ਪੈਸੇ ਉਜਾੜ ਕੇ ਇੱਥੇ ਬੈਠੇ 12-12 ਦਿਨ ਹੋ ਗਏ ਨੇ। ਇਸ ਵਾਸਤੇ ਕਿ ਇਹਨਾਂ ਨੂੰ ਨਜ਼ਰ ਆ ਰਿਹਾ ਹੈ ਹਾਂਜੀ ਕਿ 2014 ਦੀਆਂ ਚੋਣਾਂ ਵਿੱਚ ਜਿਹੜੇ NRI ਸਿੱਖ ਸਨ ਉਹਨਾਂ ਨੇ ਇਹਨਾਂ ਦਾ ਪੱਠਾ ਬਿਠਾਇਆ ਜੀ। ਔਰ 2017 ਵਿੱਚ ਇਹ ਪੱਠਾ ਬਿਠਾਣਗੇ ਜੀ। ਮੈਂ ਸਮਝਦਾ ਕਿ ਸਾਰੇ ਮਸਲੇ ਹੱਲ ਹੋ ਜਾਣਗੇ ਹਾਂਜੀ ਜਦ ਬਾਦਲ ਦਾ ਜਿਹੜਾ ਹੈਗਾ ਨਿਫਤ ਨਬੂਦ ਹੋ ਜਾਏਗਾ ਇਹਨਾਂ 2017 ਦੀਆਂ ਚੋਣਾਂ 'ਚ। ਉਹਨਾਂ ਨੇ ਹਰ ਰੁਪਏ ਵਰਤ ਰਹੇ ਨੇ। ਜਿਹਨਾਂ ਕੋਲ ਪੈਸਾ ਬਹੁਤ ਹੈ, ਹਾਂਜੀ, ਇੰਤਹਾ ਪੈਸਾ ਹੈ, ਹਾਂਜੀ, ਔਰ ਇਹ ਹੁਣ ਪੈਸੇ ਖਾਲੀ ਹੀ ਨਹੀਂ, ਪੈਸੇ ਵੀ ਉਗਰਾਣਗੇ। ਹੋ ਸਕਦਾ ਕਈ ਤਨਾੜ ਜਿਹੜੇ ਸਿੱਖ ਹੈਗੇ ਉਹਨਾਂ ਨੂੰ ਕਹਿਣ ਚਲੇ ਅਸੀਂ ਉੱਥੇ ਕੰਮ ਕਰਾਂਗੇ, ਉਹ ਕਰਾਂਗੇ, ਉਹਨਾਂ ਨੂੰ ਪੈਸੇ ਦੇਣ ਜਿੱਥੇ ਵੀ ਹੋਣਗੇ। ਜੀ ਜੀ ਜੀ। ਪਰ ਮੈਂ ਸਮਝਦਾ ਨਿਸ਼ਾਨਾ ਪੰਥਕ ਰੱਖਣ, ਪੰਥ ਅਵਲ ਰੱਖਣ, ਜਿਹੜਾ ਪੰਥ ਜਿਹੜੇ ਸਿੱਖੀ ਇਹਨਾਂ ਨੇ ਨਿਫਤ ਨਬੂਦ ਕਰਕੇ ਰੱਖ ਦਿੱਤੀ ਹੈ, ਹਾਂਜੀ, ਉਸ ਨੂੰ ਸਾਂਭਣ ਦੇ ਲਈ, ਉਸ ਨੂੰ ਬਚਾਉਣ ਦੇ ਲਈ ਇਹਨਾਂ ਨੂੰ ਹਰਾਣਾ ਬਹੁਤ ਜ਼ਰੂਰੀ ਹੈ। ਬਿਲਕੁਲ ਮੇਰੀ ਨਜ਼ਰ ਦੇ ਵਿੱਚ ਹਾਂਜੀ। ਜ਼ਕਰੀਆ ਖਾਨ ਤੇ ਮੀਰ ਮਨੂ ਨੇ ਤੇ ਮੁਗਲਿਆ ਘੁੰਮਤ ਨੇ ਇਸ ਤਰ੍ਹਾਂ ਸਿੱਖਾਂ ਦਾ ਨੁਕਸਾਨ ਨਹੀਂ ਕੀਤਾ, ਉਸ ਤੋਂ ਕਈ ਗੁਣਾ ਵੱਧ ਸਿੱਖੀ ਦਾ ਨੁਕਸਾਨ ਜਿਹੜਾ ਹੈਗਾ ਇਹਨਾਂ ਨੇ ਕਰ ਦਿੱਤਾ ਹੈ। ਇਹਨਾਂ ਨੇ ਸਿੱਖ ਤੇ ਘੱਟ ਮਾਰਨ ਪਰ ਸਿੱਖੀ ਨੂੰ ਵੀ ਮਾਰ ਕੇ ਰੱਖ ਦਿੱਤਾ। ਇਸ ਵਾਸਤੇ ਇਹਨਾਂ ਦਾ ਹਟਣਾ, ਇਹਨਾਂ ਦਾ ਹਾਰਨਾ ਬਹੁਤ ਜ਼ਰੂਰੀ ਹੈ। ਔਰ ਇਹ ਤੁਹਾਡੇ ਸਹਿਯੋਗ ਤੋਂ ਬਗੈਰ ਮੈਨੂੰ ਗੱਲ ਬਣਦੀ ਨਜ਼ਰ ਨਹੀਂ ਆਉਂਦੀ ਪਈ। ਮੈਂ ਸਾਫ਼ ਦੱਸ ਦਿਆਂ ਜੀ। ਪਰ ਤੁਸੀਂ ਸਾਰੇ ਸਹਿਯੋਗ ਦਿਓਗੇ ਇਹ ਨਿਫਤ ਨਬੂਦ ਹੋ ਜਾਏਗਾ। ਜੀ ਬਿਲਕੁਲ। ਹਾਰਨਾ ਤੇ ਇਸਨੇ ਹੈ ਵੇ, ਪਰ ਅਸੀਂ ਚਾਹੁੰਦੇ ਹਾਂ ਕਿ ਇਤਨੀ ਬੁਰੀ ਹਾਰ ਹੋਵੇ ਕਿ ਮੁੜ ਕੇ ਉੱਠ ਹੀ ਨਾ ਸਕਣ। ਇਹ ਸਾਡੀ ਇਹ ਗੱਲ ਹੈਗੀ, ਸਾਡੀ ਇਹ ਸੋਚ ਹੈਗੀ। ਜੀ ਬਿਲਕੁਲ। ਮੈਂ ਵੀ ਜੀ ਅਸੀਂ ਵੀ ਬਾਹਰ ਦੇ ਦੇਸ਼ਾਂ ਦੇ ਵਿੱਚ ਸੇਮ ਹੀ ਸੋਚ ਰੱਖਦੇ ਹਾਂ। ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਆਏ ਸੀ ਜਾਂ ਫਿਰ ਮਨਜੀਤ ਸਿੰਘ ਜੀਕੇ ਆਏ ਸੀ, ਜਦੋਂ ਬਾਹਰ ਦੇਸ਼ਾਂ 'ਚ ਆਉਂਦੇ ਨੇ ਇਸ ਤਰ੍ਹਾਂ ਇਹਨਾਂ ਨੂੰ ਬੜਨ ਨਹੀਂ ਦਿੰਦੇ ਹੈਗੇ, ਸਮਨ ਜਾਰੀ ਕਰ ਦਿੰਦੇ। ਪਿਛਲੇ ਦਿਨ ਹੀ ਇੱਥੇ ਆਏ ਹੋਏ ਸੀਗੇ ਨਿਊਯਾਰਕ ਕੁਈਨਸ ਦੇ ਵਿੱਚ 6 ਫॉर ਜਸਟਿਸ ਨੇ ਇਹਨਾਂ ਦੇ ਖਿਲਾਫ ਸਮਨ ਜਾਰੀ ਕੀਤੇ। ਫਿਰ ਮਨਜੀਤ ਸਿੰਘ ਸਿਰਸਾ ਨੇ ਕਾਫੀ ਤੂੰ ਮੈਂ ਕੀਤੀ ਤੇ ਉਹਨੂੰ ਆਧਾਰ ਬਣਾ ਕੇ ਵੀ ਅਸੀਂ ਪੁਲਿਸ ਕੰਪਲੇਂਟ ਕੀਤੀ ਹੈ। ਪਰ ਇਹਨਾਂ ਨੇ ਬਾਹਰ ਦੇ ਸਿੱਖਾਂ ਦੇ ਹੀ ਬਹੁਤ ਸਾਰੇ ਹੋਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਅਸਾਈਲਮ ਲੈ ਕੇ ਇੱਥੇ ਬੈਠੇ ਹੋਏ ਨੇ ਜਾਂ ਫਿਰ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜਿਸ ਤਰ੍ਹਾਂ ਇਹਨਾਂ ਸਮਨਸ ਬਾਰੇ ਜਾਂ ਫਿਰ ਇਸ ਪਾਰਟੀ ਦੀ ਅਸਲੀਅਤ ਕੀ ਹੈ, ਜਾਂ ਇਹ ਬਾਹਰ ਦੇ ਦੇਸ਼ਾਂ 'ਚ ਆ ਕੇ ਕਿਸ ਤਰ੍ਹਾਂ ਇਲੈਕਸ਼ਨਸ ਲਈ ਪੈਸੇ ਇਕੱਠੇ ਕਰਦੇ ਹਨ, ਇਸ ਬਾਰੇ ਵੀ ਸਾਨੂੰ ਥੋੜੀ ਬਹੁਤੀ ਜਾਣਕਾਰੀ ਦਿਓ। ਦੇਖੋ ਜੀ, ਗੱਲ ਹੈ ਕਿ ਜਿਤਨੀਆਂ ਵੀ ਮਾਈਨੋਰਟੀਜ਼ ਕਮਿਊਨਿਟੀਜ਼ ਹੈਗੀਆਂ ਦੁਨੀਆ ਦੀਆਂ ਜੀ, ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਆਉਣ, ਉਹ ਪੋਲੀਟੀਕਲ ਅਸਾਈਲਮ ਲੈਂਦੀਆਂ ਹਨ। ਹਾਂਜੀ। ਇਹ ਸਿੱਖਾਂ ਵਾਸਤੇ 2 ਕ੍ਰਾਂਤੀਆਂ ਹੈਗੀਆਂ। ਇੱਕ ਹੈਗੀ ਕਿ 84 ਤੋਂ ਬਾਅਦ ਜਿਹੜੇ ਜ਼ੁਲਮ ਹੋਏ ਸਿੱਖਾਂ ਦੇ ਉੱਤੇ, ਉਸ ਤੋਂ ਬਚਣ ਦੇ ਲਈ
ਉਹਨਾਂ ਨੇ ਪੋਲੀਟੀਕਲ ਅਸਾਈਲਮ ਜਿਹੜੀ ਹੈ ਬਾਹਰਲੇ ਮੁਲਕਾਂ 'ਚ ਲਈ ਜੀ। ਦੂਸਰੀ ਗੱਲ ਹੈਗੀ ਕਿ ਆਪਣਾ ਧਰਮ ਬਚਾਉਣ ਲਈ, ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇਹਨਾਂ ਕੋਲੇ ਪੁੱਛੋ ਤੁਸੀਂ ਰੋਜ਼ਗਾਰ ਕਿੰਨਾ ਦਿੰਦੇ ਹੋ। ਹਾਂਜੀ। ਜੇ ਜਿੰਨੇ ਸਿੱਖ ਬਾਹਰ ਆਏ ਇਹ ਸਾਰੇ ਇਹਨਾਂ ਕੋਲ ਕੰਮ ਕਾਜ ਨਹੀਂ ਸੀ, ਸਾਰੇ ਉੱਥੇ ਆਏ ਨਾ ਜੀ। ਹਾਂਜੀ। ਇਹ ਕੰਮਾਂ ਕਾਰਾਂ ਨੂੰ ਵਿਚਾਰੇ ਆਪਣਾ ਸਭ ਕੁਝ ਵੇਚ ਉਟਾ ਕੇ ਉੱਥੇ ਗਏ। ਕੋਈ ਟੈਕਸੀ ਚਲਾ ਰਿਹਾ, ਕੋਈ ਸਕੂਟਰ ਚਲਾ ਰਿਹਾ, ਕੋਈ ਤਰ੍ਹਾਂ ਕੇ ਪੈਟਰੋਲ ਪੰਪ ਦੀ ਡਿਊਟੀ ਦੇ ਰਿਹਾ ਹੈ, ਔਰ ਜਿਹੜੇ 18 ਘੰਟੇ ਡਿਊਟੀ ਦੇ ਕੇ ਇਹ ਵਿਚਾਰਾ ਆਪਣਾ ਜੀਵਨ ਜਿਹੜਾ ਹੈਗਾ ਲਾਈਫ ਨੂੰ ਇੱਕ ਚੰਗਾ ਬਣਾਉਣ ਦੀ ਗੱਲ ਕਰਦੇ ਪਏ। ਹਾਂਜੀ। ਫਿਰ ਉਸ ਤੋਂ ਬਾਅਦ ਖਾਲੀ ਇਹਨਾਂ ਨੇ ਆਪਣਾ ਢਿੱਡ ਭਰਨ ਦੀ ਗੱਲ ਨਹੀਂ ਕੀਤੀ। ਕਿਤਨੇ ਗੁਰਦੁਆਰੇ, ਆਲੀਸ਼ਾਨ ਗੁਰਦੁਆਰੇ, ਮੈਨੂੰ ਖਬਰ ਹੈਗੀ ਕਿ 700 ਦੇ ਕਰੀਬ ਅਮਰੀਕਾ 'ਚ ਗੁਰਦੁਆਰੇ ਹਨ ਜੀ। ਉਹਨਾਂ ਜਿਹੜਾ ਪ੍ਰਚਾਰ ਕਰ ਰਹੇ ਨੇ, ਉਹਦੀ ਕੋਈ ਗੱਲ ਹੈ? ਉਹਨਾਂ ਨੇ ਕੋਈ ਸਰਕਾਰ ਕੋਲੋਂ ਸਹਾਇਤਾ ਲਈ ਹੈ ਜਾਂ ਸ਼੍ਰੋਮਣੀ ਕਮੇਟੀ ਕੋਲੋਂ ਸਹਾਇਤਾ ਲਈ ਹੈ ਤੇ ਆਪਣੇ ਗੁਰਦੁਆਰੇ ਬਣਾਏ ਨੇ, ਆਪਣੇ ਗੁਰੂ ਘਰ ਬਣਾਏ ਨੇ? ਹਾਂਜੀ। ਇਹ ਜਿਹੜੀ ਗੱਲ ਕਰਨੀ, ਮੈਂ ਸਮਝਦਾ ਇਹ ਕੌਮ ਦੇ ਆਪਣੇ ਆਪ ਨੂੰ ਨੁਮਾਇੰਦੇ ਕਹਿੰਦੇ ਨੇ ਕਿ ਇਹ ਕੌਮ ਦੇ ਸਭ ਤੋਂ ਖਤਰਨਾਕ ਦੋਖੀ ਹੈਗੇ। ਹਾਂਜੀ। ਇਤਨੀ ਗੱਲ ਕਰਨੀ ਕਿ ਇਹਨਾਂ ਦੀ ਪੋਲੀਟੀਕਲ ਸਗੋਂ ਚਾਹੀਦਾ ਹੈ ਕਿ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਈ ਹੈ ਉਹਨਾਂ ਨੂੰ ਤੁਸੀਂ ਪਰਮਾਨੈਂਟ ਰੈਜ਼ੀਡੈਂਸ ਦੇ ਕੇ ਔਰ ਹਿੰਦੁਸਤਾਨ ਦੀ ਸਰਕਾਰ ਉਹਨਾਂ ਦੇ ਵੀਜ਼ੇ ਦੇਵੇ ਉਹਨਾਂ ਨੂੰ। ਕਿਉਂਕਿ ਅੱਜ ਜਿਹੜੀਆਂ ਵੀ ਇੰਡੀਅਨ ਐਮਬੈਸੀਜ਼ ਹੈਗੀਆਂ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲੈ ਕੇ ਸਿਟੀਜ਼ਨਸ਼ਿਪ ਲਈ ਹੈ, ਉਹਨਾਂ ਨੂੰ ਉਹ ਨਹੀਂ ਵੀਜ਼ੇ ਨਹੀਂ ਦੇ ਰਹੀ ਇੰਡੀਆ ਦੇ। ਅੱਜ ਤੁਹਾਡੀ ਸਰਕਾਰ ਹੈ, ਤੁਸੀਂ ਉਹਨਾਂ ਕੋਲ ਇਹ ਕੰਮ ਕਰਾਓ। ਉਲਟਾ ਕਰੋ ਜੀ ਅਸੀਂ ਇਨਕੁਆਰੀਆਂ ਕਰਾਓਗੇ, ਜਾਂ ਤੁਸੀਂ ਕਰਾ ਲਓ ਇਨਕੁਆਰੀਆਂ। ਇਹਨਾਂ ਦੇ ਆਕੇ ਕੌਣ ਲੱਗੇਗਾ? ਇਹਨਾਂ ਦੀ ਗੱਲ ਕਿਸੇ ਸੁਣਨੀ ਹੈ? ਪਰ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਾਰੀ ਕੌਮ ਨੂੰ ਨਜ਼ਰ ਆ ਗਈ ਹੈਗੀ ਕਿ ਪੋਲੀਟੀਕਲ ਅਸਾਈਲਮ ਬਈ ਇਹਨਾਂ ਨੂੰ ਦਬਾਉਣਾ ਚਾਹੁੰਦੇ ਨੇ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਨੇ ਦਬਾਇਆ ਸਮੁੱਚੇ ਸਿੱਖ ਜਗਤ ਨੂੰ ਔਰ ਪੰਜਾਬੀਆਂ ਨੂੰ, ਇਸੇ ਸੋਚ ਨਾਲ ਇਹਨਾਂ ਨੂੰ ਇਹ ਦੱਸਣ ਆਏ ਕਿ ਜੇ ਤੁਸੀਂ ਸਾਡੀ ਟੋਹ ਨਹੀਂ ਕਰੋਗੇ ਤੇ ਅਸੀਂ ਤੁਹਾਡੇ ਨਾਲ ਹਿੰਦੁਸਤਾਨ ਦੀ ਸਰਕਾਰ ਨਾਲ ਗੱਲਾਂ ਕਰਕੇ ਤੇ ਤੁਹਾਡੇ ਇਨਕੁਆਰੀਆਂ ਖੋਲ ਦਿਆਂਗੇ। ਉਹਨਾਂ ਕੋਲ ਖੋਲ ਲਓ, ਅਸੀਂ ਦੇਖਾਂਗੇ ਖੋਲਣਾ ਇਨਕੁਆਰੀਆਂ। ਇਸ ਵਾਸਤੇ ਪੋਲੀਟੀਕਲ ਅਸਾਈਲਮ ਲੈਣਾ ਔਰ ਕਿਸੇ ਵੀ ਤਰੀਕੇ ਬਾਹਰ ਜਾ ਕੇ ਵਸਣਾ ਕੰਮ ਕਰਨਾ, ਮੈਂ ਇਸ ਨੂੰ ਬਿਲਕੁਲ ਗਲਤ ਕੰਮ ਨਹੀਂ ਕਹਿੰਦਾ, ਬਿਲਕੁਲ ਠੀਕ ਕਹਿੰਦਾ। ਔਰ ਇਹ ਗੱਲ ਅਸੀਂ ਸਰਕਾਰ ਦੇ ਨਾਲ ਗੱਲ ਕਰਦੇ ਵੀ ਇਹ ਗੱਲ ਕਹੀ ਹੈ ਬਈ ਤੁਸੀਂ ਇੱਥੇ ਮਾਰ ਕੁੱਟ ਕੇ ਉਹਨਾਂ ਨੂੰ ਭੇਜੋ, ਕਰੋ ਪੋਲੀਟੀਕਲ ਅਸਾਈਲਮ ਲਈਏ ਤੇ ਕਿਹੜਾ ਜ਼ੁਲਮ ਕਰਤਾ। ਅੱਜ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਕਈ ਗਏ। ਅਫਗਾਨਿਸਤਾਨ ਦੇ ਕਈ ਸਿੱਖ ਪੋਲੀਟੀਕਲ ਅਸਾਈਲਮ ਲਈ ਉਹਨਾਂ ਨੇ ਜਰਮਨੀ ਲਈ ਹੈ, ਲੰਡਨ ਲਈ ਹੈ, ਅਮਰੀਕਾ ਲਈ ਹੈ। ਉਹ ਸਰਕਾਰਾਂ ਨੇ 5-5 ਸਾਲ ਉਹਨਾਂ ਨੂੰ ਵੀਜ਼ੇ ਦੇ ਕੇ ਖਤਮ ਕਰ ਦਿੱਤਾ ਹੈ, ਸਿਟੀਜ਼ਨਸ਼ਿਪ ਦੇ ਦਿੱਤੀ ਹੈ। ਇਹ ਭੱਦਰਪੁਰ ਚ ਸਿੱਖਾਂ ਦੇ ਨਾਮ ਨਿਹਾਲ ਲੀਡਰ ਕੋ ਆਣ ਵਾਲੇ, ਇਹ ਉਹਦਾ ਨਾਂ ਕੀ ਹੈ? ਇਹਨਾਂ ਕੋਲ ਪੁੱਛੋ ਤੁਹਾਡਾ ਕੀ ਹੈ, ਸਰਸੇ ਦਾ ਪਿਛੋਕੜ ਕੀ ਹੈ, ਪੰਥਕ ਹੈ ਕੀ ਹੈ? ਚਲੋ ਮਨਜੀਤ ਕਹਿ ਦੇਗਾ ਮੇਰਾ ਪਿਓ ਸੰਤੋਖ ਸਿੰਘ ਜੀ, ਇਹ ਕੀ ਕਹੇਗਾ? ਇਹਨਾਂ ਦੀ ਪੰਥਕ ਸੋਚ ਨਹੀਂ ਹੈ, ਬਿਰਤੀ ਨਹੀਂ ਹੈ, ਗੱਲ ਹੀ ਨਹੀਂ ਹੈ। ਔਰ ਗੱਲਾਂ ਕਰਨਾ ਗੱਲਾਂ ਥੋੜੀ ਹੁੰਦੀਆਂ ਬਿਲਕੁਲ। ਇਹ ਸਿਰਫ ਜਿਹੜਾ 40-50 ਲੱਖ ਰੁਪਏ ਦਿੱਲੀ ਕਮੇਟੀ ਦਾ ਪਿੱਛੇ ਇਸ ਅਮਰੀਕਾ ਫੇਰੀ ਦੇ ਦੌਰਾਨ ਜਿਹੜੀਆਂ ਲੈਣ ਤੋਂ ਗੱਲਾਂ ਕਰਦੇ ਪਏ, ਇਹਨਾਂ ਦੇ ਅੱਲੇ ਪੱਲੇ ਕੋਈ ਨਹੀਂ। ਇਹਨਾਂ ਦੀ ਦਿੱਲੀ ਕੋਈ ਸਿੱਖਾ ਇਹ ਜਿਹੜਾ ਦੇਖੋ ਜਿਹੜਾ ਤੁਸੀਂ ਕੇਸ ਪਾਇਆ ਸਿੱਖ ਫਾਰ ਜਸਟਿਸ ਨੇ ਜੀ, ਮੈਨੂੰ ਉਹ ਤੇ ਪਤਾ ਨਹੀਂ, ਪਰ ਇਹ ਗੱਲ 100 ਪੈਸੇ ਠੀਕ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਇਹਨਾਂ ਨੇ ਹਰ ਤਰ੍ਹਾਂ ਦੇ ਹੁਰਬੇ ਵਰਤ ਕੇ ਇਹ ਜਿੱਤੀ ਹੈ। ਔਰ ਖਾਲੀ ਇਹ ਨਹੀਂ ਹੈ ਜੀ, ਇਹਨਾਂ ਨੇ ਉਸ ਤੋਂ ਕਾਂਗਰਸ ਦੀ ਵੀ ਮਦਦ ਲਈ ਹੈ। ਔਰ ਕਾਂਗਰਸ ਨੇ ਵੀ ਸਾਡੇ ਕੋਲ ਨੂੰ ਇਸ ਵਾਸਤੇ ਮਾਰ ਦੀ ਗੱਲ ਕੀਤੀ ਹੈ ਵੀ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ। ਜੇ ਬਲੈਕ ਲਿਸਟ ਖਤਮ ਕੀਤੀ ਹੈ ਤੇ ਬਲੈਕ ਲਿਸਟ ਨੂੰ ਲਾਗੂ ਜਦ ਨਹੀਂ ਕਰ ਰਹੀ ਸੀ ਸਰਕਾਰ, ਤੇ ਅਸੀਂ ਦਿੱਲੀ ਹਾਈ ਕੋਰਟ 'ਚ ਕੇਸ ਪਾਇਆ, ਅਸੀਂ ਕੇਸ ਜਿੱਤੇ। ਉਹਨਾਂ ਨੇ ਕਿਹਾ ਜੀ ਜਿਹਨਾਂ ਨੂੰ ਸਰਕਾਰ ਵੀਜ਼ੇ ਨਹੀਂ ਦੇਵੇ ਸਾਡੇ ਕੋਲ ਆਓ, ਅਸੀਂ ਤੁਹਾਨੂੰ ਵੀਜ਼ੇ ਲੈ ਕੇ ਦੇਵਾਂਗੇ, ਅਸੀਂ ਆਰਡਰ ਕਰਾਂਗੇ। ਇਸ ਵਾਸਤੇ ਜਿਹੜੀ ਕਾਂਗਰਸ ਦੀ ਸਰਕਾਰ ਸੀ, ਦਿੱਲੀ ਦੀ ਸਰਕਾਰ ਨਾਲ ਮਿਲ ਕੇ ਇਹ ਮਨਜੀਤ ਸਿੰਘ ਜੀ ਕੇ ਸਵੇਰੇ ਰਾਤ ਜਾਂਦਾ ਸੀ ਸ਼ੀਲਾ ਦੀਕਸ਼ਿਤ ਕੋਲ ਸਪੋਰਟ ਲੈਣ ਵਾਸਤੇ। ਇਹਦਾ ਇੱਕ ਮਿੱਤਰ ਸੀ ਜਿਹੜਾ ਉਸਨੇ ਮਨਾਟੀ ਕਮਿਸ਼ਨ ਦਾ ਮੈਂਬਰ ਬਣਾਇਆ ਸੀ, ਉਹਦੇ ਨਾਲ ਜਾਂਦਾ ਕਿ ਨਹੀਂ ਜਾਂਦਾ ਸੀ। ਔਰ ਇਹ ਮਤਲਬ ਸਾਨੂੰ ਮਾਰਨ ਵਾਸਤੇ ਇਹਨਾਂ ਨੇ ਸਾਰਿਆਂ ਨੇ ਪਾ ਲੀਆਂ, ਪਰ ਐਸੀ ਗੱਲ ਨਹੀਂ ਹੈਗੀ। ਹੁਣ ਵਕਤ ਆ ਗਿਆ, ਇਹਨਾਂ ਦਾ ਨੇੜੇ ਵਕਤ ਆ ਗਿਆ, 1.5 ਸਾਲਾਂ ਬਾਅਦ ਇਹਨਾਂ ਨੂੰ ਚਾਨਣਾ ਹੋ ਜਾਏਗਾ ਇਹ ਕਿੰਨੇ ਵੀ ਸੌ ਹੁੰਦੇ ਨੇ। ਔਰ ਇਹਦੀ ਕੋਈ ਨਹੀਂ ਹੈ, ਪਰ ਗੱਲ ਤੇ ਹੈਗੀ ਕਿ ਇਹਨਾਂ ਦੀ ਸੋਚ ਸਿੱਖ ਮਾਰੂ ਨੀਤੀਆਂ ਦੀ ਸੋਚ ਤੋਂ ਵੀ ਭਾਰੀ ਸੋਚ ਹੈਗੀ। ਜਿਹੜੇ ਇਹ ਲਫ਼ਜ਼ ਦੂਸਰਿਆਂ ਵਾਸਤੇ ਵਰਤੇ ਸੀ ਨਾ, ਅੱਜ ਉਸ ਤੋਂ ਵੱਧ ਅਮਲ ਇਹ ਆਪ ਕਰ ਰਹੇ। ਜੀ ਤਾਂ ਵੀਰ ਜੀ, ਇਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਜਿੱਦਾਂ ਇਲੈਕਸ਼ਨਸ ਹੁੰਦੀਆਂ ਨੇ ਜਾਂ ਦਿੱਲੀ ਫੰਡਸ ਜਿਹੜੇ ਹੁੰਦੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਸ ਹੁੰਦੇ ਨੇ, ਉਹ ਵੀ ਜਿਹੜੇ ਅਕਾਲੀਜ਼ ਨੇ ਉਹ ਆਪਣੇ ਨਿੱਜੀ ਬੈਨੀਫਿਟਸ ਜਾਂ ਇਲੈਕਸ਼ਨਸ ਲਈ ਯੂਜ਼ ਕਰਦੇ ਨੇ, ਇਹ ਕਿੱਥੋਂ ਤੱਕ ਸਹੀ ਹੈ? ਦੇਖੋ ਗੱਲ ਹੈਗੀ ਜੀ ਕਿ ਅਸੀਂ ਆਪਣੇ ਸਮੇਂ ਦੇ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਚੋਂ ਕਿਸੇ ਨੂੰ
2 ਰੁਪਏ ਬਣਦੇ ਨਹੀਂ ਦਿੱਤੇ ਜੀ। ਸਾਡੇ ਕੋਲ ਰਿਪੋਰਟ ਹੈਗੀਆਂ ਕਿ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਦ ਪਿਛਲੇ ਸਾਲ ਚੋਣਾਂ ਸਨ, ਹਾਂਜੀ, ਔਰ ਬਠਿੰਡੇ ਦੇ ਵਿੱਚ ਜੀ, ਅੰਮ੍ਰਿਤਸਰ ਦੀ ਜਿਹੜੀ ਸਰਾਹ ਸੀ ਯਾਤਰੂਆਂ ਵਾਸਤੇ ਬਣਾਈ ਸੀ ਜੀ, ਉਹਦੇ ਚ ਇਹਨਾਂ ਨੇ ਅਰੁਣ ਜੇਟਲੀ ਦਾ ਦਫ਼ਤਰ ਵੀ ਖੋਲ ਦਿੱਤਾ। ਹਾਂਜੀ, ਔਰ ਹਰ ਰੋਜ਼ ਤਕਰੀਬਨ 1,500-2 ਹਜ਼ਾਰ ਬੰਦਾ ਉੱਥੋਂ ਲੰਗਰ ਛਕ ਕੇ ਜਾਂਦਾ ਸੀ। ਲੰਗਰ ਲਫ਼ਜ਼ ਤੇ ਮੈਂ ਵਰਤ ਰਿਹਾ ਪ੍ਰਥਾ ਕਰਕੇ, ਪਰ ਉੱਥੇ ਹਲਵਾਈ ਲੱਗੇ ਹੋਏ ਸਨ, 4-4 5-5 ਕਿਸਮ ਦੀਆਂ ਸਬਜ਼ੀਆਂ, ਮਿੱਠਾ ਵਗੈਰਾ ਸਭ ਕੁਝ ਬਣਦਾ ਹੈ, ਵੈਜੀਟੇਰੀਅਨ ਸੀ ਜੀ। ਇਹ ਸਭ ਚੀਜ਼ ਉੱਥੇ ਬਣਦੇ ਸਨ। ਉਹ ਸਾਰਾ ਉਹ ਗੁਰੂ ਦੀ ਗੋਲੋਕ ਚ ਵਰਤਿਆ ਜਾਂਦਾ ਸੀ ਜੀ, ਸਾਰਾ ਦਾ ਸਾਰਾ। ਦਿੱਲੀ ਗੁਰਦੁਆਰਾ ਕਮੇਟੀ ਦੇ ਤੋਂ ਸਾਰਾ ਸਮਾਨ ਉੱਥੇ ਗਿਆ ਸੀ। ਬਾਕੀ ਉੱਥੇ ਜਿਹੜੀ ਖਰੀਦਦਾਰੀ ਉਹਨਾਂ ਨੇ ਕੀਤੀ ਉਹ ਸੀ, ਤੇ ਉਹ ਚੋਣ ਲੜੇ ਬਠਿੰਡੇ ਦੇ ਵਿੱਚ ਗਏ ਜੀ। ਔਰ ਮੇਰੇ ਕੋਲ ਪਤਾ ਇਹ ਵੀ ਹੈਗਾ ਕਿ 1 ਕਰੋੜ ਰੁਪਇਆ ਉਸ ਵਕਤ ਇਹਨਾਂ ਨੇ ਗੁਰੂ ਦੀ ਗੋਲੋਕ ਚੋਂ ਕੱਢਿਆ। ਹਾਂਜੀ, ਤੇ ਉਸ ਤੋਂ ਇਲਾਵਾ ਹੁਣ ਜਿਹੜਾ ਹੈਗਾ ਇਹਨਾਂ ਦੀ ਦੋਵਾਂ ਦੀ ਲੜਾਈ ਹੋਈ ਹੈ, ਮਨਜੀਤ ਸਿੰਘ ਦੀ ਤੇ ਸਰਸੇ ਦੀ। ਹਾਂਜੀ, ਇਹ ਦੋਵਾਂ ਇੱਕ ਦੂਏ ਦੇ ਉੱਤੇ ਇਲਜ਼ਾਮ ਲਾ ਰਹੇ ਸਨ, ਤੂੰ ਕਰੋੜਾਂ ਰੁਪਏ ਬਰਬਾਦ ਕਰ ਦਿੱਤਾ ਹੈ। ਹਾਂਜੀ, ਔਰ ਇਹ ਰੋਜ਼ 2 ਲੱਖ ਰੁਪਇਆ ਮਨਜੀਤ ਜਨਰਲ ਮੈਨੇਜਰ ਕੋਲ ਲੈ ਕੇ ਤੇ ਤਾਂ ਕਰ ਜਾਂਦਾ ਸੀ। ਹਾਂਜੀ, ਉਸਨੇ ਇਲਜ਼ਾਮ ਲਾਇਆ ਕਿ ਸਾਰੀਆਂ ਚੋਣਾਂ ਜਿੰਨੀਆਂ ਵੀ ਤੂੰ 3 ਚੋਣਾਂ ਲੜੀਆਂ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ, ਜਨਰਲ ਸਕੱਤਰ ਬਾਅਦ, ਉਹ ਸਾਰੀਆਂ ਚੋਣਾਂ ਜਿਹੜੀਆਂ ਹੈਗੀਆਂ ਤੂੰ ਦਿੱਲੀ ਕਮੇਟੀ ਦੇ ਫੰਡ ਤੋਂ ਲੜੀਆਂ। ਜਿਤਨਾ ਰਾਸ਼ਨ ਜਿਹੜਾ ਸੀ ਉਹ ਸਾਰਾ ਦਿੱਲੀ ਕਮੇਟੀ ਦਾ ਜਾਂਦਾ ਸੀ। ਜਿੰਨੀ ਸਹਾਇਤਾ ਸੀ ਉਹ ਦਿੱਲੀ ਕਮੇਟੀ ਦੇ ਸਹਾਇਤਾ ਫੰਡ ਚੋਂ ਇਹ ਉਹਨਾਂ ਨੂੰ ਦਿੰਦੇ ਰਹੇ, ਪੈਸੇ ਦੇ ਕੇ ਜਿਹੜੀਆਂ ਵੋਟਾਂ ਖਰੀਦਦੇ ਸਨ। ਇਹ ਇੱਕ ਦੂਏ ਦੇ ਇਲਜ਼ਾਮ ਇਹਨਾਂ ਨੇ ਆਪ ਲਾਏ। ਹਾਂਜੀ, ਪਰ ਜਦ ਇਹਨਾਂ ਨੇ ਦੇਖਿਆ ਵੀ ਅਸੀਂ ਦੋਵੇਂ ਫਸ ਜਾਵਾਂਗੇ ਤੇ ਬਾਦਲ ਨੇ ਇਹਨਾਂ ਦਾ ਸੁਣਤਾ ਕਰਾਇਆ ਵੀ ਤੁਸੀਂ ਦੋਵੇਂ ਰੁੜ ਜਾਓਗੇ, ਇਸ ਵਾਸਤੇ ਇੱਥੇ ਬੋਲਣਾ ਬੰਦ ਕਰੋ, ਤੇ ਹੁਣ ਇਕੱਠੇ ਹੋ ਕੇ ਤੁਹਾਡੇ ਕੋਲ ਆ ਗਏ ਜੀ। ਦਿੱਲੀ ਆਉਣ ਦੇ ਬਾਅਦ ਫਿਰ ਇਹਨਾਂ ਨੇ ਇੱਕ ਦੂਏ ਦੇ ਪੁੱਤਰਾਂ ਦੀਆਂ ਪੱਗਾਂ ਲਾਣੀਆਂ, ਇੱਕ ਦੂਏ ਦੇ ਦੋਸ਼ ਲਾਣੇ। ਇਹਦੇ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ, ਇਹਨਾਂ ਨੇ ਪੁੱਛੋ ਬਈ ਜੇ ਤੁਸੀਂ ਪਾਕ ਸਾਫ ਹੋ, ਹਾਂਜੀ, ਤੇ ਦਿੱਲੀ ਦੀ ਸਰਕਾਰ ਕੋਲੋਂ ਤੁਸੀਂ ਦਿੱਲੀ ਕਮੇਟੀ ਦੇ ਅਕਾਊਂਟ ਆਡਿਟ ਕਰਾ ਲਓ ਜੀ। ਅਸੀਂ ਮੰਗ ਕੀਤੀ ਹੋਈ ਹੈ, ਹਾਂਜੀ, ਸਾਡੀ ਮੰਗ ਦੀ ਹਮਾਇਤ ਕਰ ਲਓ ਜੀ, ਹਾਂਜੀ, ਪਤਾ ਲੱਗ ਜਾਏਗਾ ਕਿੰਨੇ ਪਾਣੀ ਚ ਹੈਗੇ। ਹਾਂਜੀ, ਔਰ ਦਿੱਲੀ ਸਰਕਾਰ ਦੀ ਆਡਿਟ ਤੋਂ ਬਾਅਦ ਜਿਹੜੇ ਨਿਕਲਣਗੇ ਤੇ ਇਹਨਾਂ ਦੀ ਕਮੇਟੀ ਜਿਹੜੀ ਉਹ ਡਿਸਮਿਸ ਹੋਏਗੀ, ਇਹ ਦੋਵੇਂ ਜੇਲ੍ਹਾਂ ਜਾਣਗੇ। ਹਾਂਜੀ, ਉਹਨੂੰ ਕਹੋ ਜੀ ਤੁਸੀਂ ਪਾਕ ਸਾਫ ਕੁਝ ਨਹੀਂ ਕੀਤਾ, ਆਡਿਟ ਕਰਾਓ, ਤੁਹਾਡੇ ਇੱਥੇ ਅਨਾਉਂਸ ਕਰਕੇ ਜਾਣ, ਅਸੀਂ ਜਾਣੇ ਸਾਰਾ ਆਡਿਟ ਕਰਾਵਾਂਗੇ। ਹਾਂਜੀ, ਬੁਲਾਓ ਉਹਨਾਂ ਨੂੰ ਆਪਣੇ ਟੀਵੀ ਸੈਂਟਰ ਦੇ ਉੱਤੇ, ਉਹਦੇ ਨਾਲ ਕੀ ਗੱਲ ਕਰੋ ਜੀ। ਜੀ, ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਅਕਾਲੀ ਦਲ ਬਾਦਲ ਦੀ, ਆਲਸੋ ਮਨਜੀਤ ਸਿੰਘ ਜੀ, ਕਿ ਕਿਸ ਤਰ੍ਹਾਂ ਨੂੰ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਵਸਦੇ ਨੇ ਜਾਂ ਸਿੱਖ ਵਸਦੇ, ਕਿਸ ਤਰ੍ਹਾਂ ਉਹਨਾਂ ਨੂੰ ਇਸ ਲਈ ਪ੍ਰੋਬਲਮ ਹੈ ਤਾਂ ਕਿ ਕਿਉਂਕਿ ਅਸੀਂ ਆਜ਼ਾਦ ਦੇਸ਼ ਦੇ ਵਿੱਚ ਆਪਣੀ ਅਸੀਂ ਗੱਲਬਾਤ ਕਰ ਰਹੇ ਹਾਂ, ਇਹਨਾਂ ਜਿਹੜੇ ਲੋਕਾਂ ਨੂੰ ਅਸੀਂ ਵੜਨ ਨਹੀਂ ਦਿੰਦੇ ਇੱਥੇ ਕਿਉਂਕਿ ਅਸੀਂ ਜਾਗਰੂਕ ਹਾਂ। ਇਹ ਲੋਕ ਬੇਵਕੂਫ ਬਣਾ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ, ਪਰ ਜਿਸ ਤਰ੍ਹਾਂ ਹੁਣ ਪੰਜਾਬ ਦੇ ਲੋਕ ਵੀ ਕਾਫੀ ਜਾਗਰੂਕ ਹੋ ਰਹੇ ਨੇ। ਪਰ ਜਿਸ ਤਰ੍ਹਾਂ ਬਾਦਲ ਨੇ ਕਿ ਤੁਸੀਂ ਗੱਲ ਕੀਤੀ ਕਿ ਇਹਦੀ ਆਪਣੀ ਸਰਕਾਰ ਹੈ, ਇਸ ਲਈ ਹੁਣ ਬਾਦਲ ਦੇ ਬਾਰੇ ਵੀ ਅਸੀਂ ਗੱਲਬਾਤ ਕਰੀਏ। ਬਾਦਲ ਦੀ ਆਪਣੀ ਸਰਕਾਰ ਚੱਲਦੀ ਪਈ, ਇਹਨੇ ਬਹੁਤ ਪ੍ਰੋਮਿਸਿਸ ਕੀਤੇ ਸੀਗੇ ਕਿ ਟਰੱਕਾਂ ਦੇ ਟਰੱਕ ਭਰ ਕੇ ਆਣਗੇ ਸਾਡੇ ਪੈਸਿਆਂ ਦੇ, ਪੰਜਾਬ ਦੇ, ਪੰਜਾਬ ਇਸ ਤਰ੍ਹਾਂ ਹੋਏਗਾ, ਪੰਜਾਬ ਉਸ ਤਰ੍ਹਾਂ ਹੋਏਗਾ। ਇਹ ਜਿਹੜੀ ਪੂਰੀ ਅਕਾਲੀ ਦਲ ਬਾਦਲ ਹੈ ਜਾਂ ਇਹਨਾਂ ਦੀ ਸਰਕਾਰ ਹੈ, ਇਹਨਾਂ ਦੀ ਅਸਲੀਅਤ ਕੀ ਹੈ, ਇਸ ਬਾਰੇ ਵੀ ਸਾਨੂੰ 2-3 ਮਿੰਟ ਦੇ ਵਿੱਚ ਜਾਣਕਾਰੀ ਦਿਓ। ਦੇਖੋ ਜੀ, ਗੱਲ ਹੈਗੀ ਜੀ ਕਿ ਹਕੀਕਤ ਵਿੱਚ ਗੱਲ ਹੈਗੀ ਕਿ ਪੰਜਾਬ ਦੇ ਪੂਰੇ ਦੇ ਪੂਰੇ ਲੋਕ, ਪੂਰੇ ਦੇ ਪੂਰੇ ਬਸ਼ਿੰਦੇ ਜੀ, ਉਹ ਤਾਂ ਜਿਹੜੀ ਇਹਨਾਂ ਕੋਲੋਂ 10 ਸਾਲ ਪਹਿਲੇ ਜਾਇਦਾਦ ਸੀ, 9 ਸਾਲ ਪਹਿਲੇ ਜਾਇਦਾਦ ਸੀ, ਜੇ ਉਹਨਾਂ ਨੂੰ ਅਸੀਂ ਗਿਣੀਏ ਜੀ ਤਾਂ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ। ਅੱਜ ਪੰਜਾਬ ਦੇ ਵਿੱਚ ਬਿਜ਼ਨਸ ਖਤਮ ਹੈ, ਹਾਂਜੀ, ਅੱਜ ਪੰਜਾਬ ਦੇ ਵਿੱਚ ਇੰਡਸਟਰੀ ਖਤਮ ਹੈ ਜੀ। ਮੇਰੇ ਮੰਗਲਵਾਰ ਨੂੰ ਮੈਂ ਜਲੰਧਰ ਗਿਆ ਸੀ ਜੀ, ਉਹਨਾਂ ਦੀ ਜਗ ਬਾਣੀ ਵਾਲਿਆਂ ਦੀ ਵਿਜੇ ਜੀ ਦੀ ਉਹ ਮਿਸਿਸ ਦੀ ਡੈਥ ਹੋਈ, ਪਰਚੌਣੀ ਕਰਨ ਗਿਆ ਸਾਂ। ਹਾਂਜੀ, ਮੈਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਜੀ ਤੁਸੀਂ, ਮੈਂ ਕਿਹਾ ਤੁਸੀਂ ਇਲੈਕਸ਼ਨਾਂ ਦੇ ਵਿੱਚ ਆਪਣੀ ਅਖਬਾਰ ਰਾਹੀਂ ਇਹਨਾਂ ਦੀ ਮਦਦ ਕਰਦੇ ਹੋ, ਹਾਂਜੀ, ਹੁਣ ਦੱਸੋ ਤੁਸੀਂ ਮਦਦ ਕਰਕੇ ਜ਼ੁਲਮ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਨਹੀਂ? ਅਗਰ ਕੋਈ ਪੰਜਾਬ ਦੇ ਵਿੱਚ ਅਮੀਰ ਹੋਇਆ ਹੈ, ਅਗਰ ਪੰਜਾਬ ਦੇ ਵਿੱਚ ਕਿਸੇ ਨੇ ਤਰੱਕੀ ਕੀਤੀ ਹੈ ਜੀ, ਤਾਂ ਉਹ ਸਿਰਫ ਬਾਦਲ ਪਰਿਵਾਰ ਤੇ ਉਹਨਾਂ ਦੇ ਨਾਲ ਵਸਦੇ ਉਹਨਾਂ ਦੇ ਜੀਵ ਜੂੜੀਆਂ ਤੋਂ ਇਲਾਵਾ ਬਾਕੀ ਸਾਰਿਆਂ ਦੇ ਕੰਮਕਾਜ ਖਤਮ। ਹਾਂਜੀ, ਜਿਤਨੀਆਂ ਜਾਇਦਾਦਾਂ ਹੈਗੀਆਂ ਹਰਿਆਣੇ ਦੇ ਨਾਲ ਲੱਗਦੀਆਂ ਜਿਹੜੀਆਂ ਹੈਗੀਆਂ ਜ਼ਮੀਨਾਂ, ਉਹਨਾਂ ਦੀ ਕੀਮਤ ਪੰਜਾਬ ਨਾਲੋਂ ਡਬਲ ਹੈ ਜੀ। ਪੰਜਾਬ 'ਚ ਕੀਮਤਾਂ ਵਧਣ ਤੋਂ ਬਾਅਦ 75 ਪੈਸੇ ਕੀਮਤਾਂ ਡਾਊਨ ਹੋ ਚੁੱਕੀਆਂ ਕਿਉਂਕਿ ਕੰਮ ਨਹੀਂ ਹੈ। ਫਿਰ ਉਸ ਤੋਂ ਬਾਅਦ ਵੱਡੀ ਗੱਲ ਹੈਗੀ ਕਿ ਜਿਹੜਾ ਕੋਈ ਕੰਮ ਕਰੇਗਾ ਉਹਦੇ 'ਚ ਇਹਨਾਂ ਦੀ ਸਰਪੱਤੀ ਹੋਏਗੀ ਤਾਂ ਕੰਮ ਚੱਲੇਗਾ, ਨਹੀਂ ਤਾਂ ਖਤਮ ਹੋ ਜਾਏਗਾ। ਹਾਂਜੀ, ਉਹ ਨਸਤਨਬੂਦ ਹੋ ਜਾਏਗਾ ਜੀ। ਮੈਨੇ ਦੱਸਣ
ਕਿਹੜਾ ਐਸਾ ਇੰਡਸਟਰੀਅਲਿਸਟ ਹੈ ਜਿਹੜਾ ਕਿ ਇਹਨਾਂ ਦੀ ਸੇਵਾ ਨਹੀਂ ਕਰਦਾ, ਉਹਨਾਂ ਦੀ ਸੇਵਾ ਕੀਤੇ ਬਗੈਰ ਉਹਦਾ ਨਾਂ ਕੀ ਹੈ, ਉਹ ਫੈਕਟਰੀਆਂ 'ਚ ਆ ਰਿਹਾ ਹੋਵੇ। ਇੱਕ ਰਜਿੰਦਰ ਗੁਪਤਾ ਹੈਗਾ ਜਿਹੜਾ ਸੰਗਰੂਰ ਦੇ ਜ਼ਿਲ੍ਹੇ ਵਿੱਚ ਸਭ ਤੋਂ ਵੱਡਾ ਅੱਜ ਕੱਲ੍ਹ ਵਪਾਰੀ ਹੈ ਉਹ ਕਿਉਂ ਬਣਿਆ ਇਹਨਾਂ ਦੀ ਅਕਾਲੀ ਦਲ ਦਾ ਮੈਂਬਰ? ਹਾਂਜੀ, ਇਸ ਵਾਸਤੇ ਉਹਨੂੰ ਬਣਾਇਆ ਗਿਆ ਨੇ ਕਿ ਤਾਂ ਕਿ ਉਹਦੀਆਂ ਫੈਕਟਰੀਆਂ ਜਿਹੜੀਆਂ ਚੱਲਦੀਆਂ ਰਹਿਣ, ਇਹਨਾਂ ਦੀਆਂ ਫੈਕਟਰੀਆਂ ਬੰਦ ਹੋ ਜਾਣ। ਜੀ ਜੀ, ਇਹ ਖਾਲੀ ਮੈਂ ਇੱਕ ਮਿਸਾਲ ਨਹੀਂ ਦੇ ਰਿਹਾ, ਕਈ ਮਿਸਾਲਾਂ ਹੈਗੀਆਂ ਬਿਲਕੁਲ ਜਿਹੜੀਆਂ ਕਿ ਉਹਦਾ ਨਾਂ ਕਿ ਮੈਨੂੰ ਤਾਂ ਇਹਨਾਂ ਦੇ ਸਾਰੇ ਪਾਜ ਪਤਾ ਹਨ। ਹਾਂਜੀ ਹਾਂਜੀ ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਅਕਾਲੀ ਦਲ, ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਮੈਨੂੰ ਟਾਈਮ ਦਿੱਤਾ ਔਰ ਥੈਂਕ ਯੂ ਸੋ ਮਚ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਆ। ਕੋਲ ਮੇਰੀ ਜਿਹੜੀ ਗੱਲ ਹੈ ਪਹੁੰਚਾਈ ਹੈ। ਹਾਂਜੀ, ਸੋ ਨਾਈਸ ਆਫ ਯੂ, ਥੈਂਕ ਯੂ ਸੋ ਮਚ ਵੀਰ ਜੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।